रोज टीवी देख रहे सारे दर्शकों का स्वागत है। मैं सिमर अग्रवाल लैके हाजिर हाँ अज दीआं खास खबरां शुरू करन तो पहला नजर मारदे अज दीआं सुर्खियां ते। नकली शराब ते ठल पाउण लई पंजाब सरकार दा वड्डा कदम, हुण जीपीएस अते टैंपर प्रूफ सील बिना नहीं चलणगे ट्रांसपोर्ट वाहन। आम आदमी पार्टी च शामिल हुई अनमोल गगन मान दीआं वधियां मुश्किलां। 13 जुलाई नूं विरोधी धिर लीडर हरपाल चीमा दी कोठी विच पंजाबी गायिका ने पार्टी च कीती सी ज्वाइनिंग। कोरोना काल दौरान भारी इकट्ठ करन ते मनाही दे बावजूद भी कीता गया सी इकट्ठ। सतलुज यमुना लिंक नहर दे मुद्दे ते बैंस वल्लों कीती गई प्रेस कॉन्फ्रेंस, कहा सूबे दे अधिकारां दा हो रहा है काण, राजस्थान तो वसूली जावे पानी दी कीमत। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ 'ਚ ਹੋਏ ਤਾਜ਼ਾ ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਦੇ ਨਿਰਮਾਤਾਵਾਂ ਅਤੇ ਟਰਾਂਸਪੋਰਟਰਾਂ ਵਿਚਾਲੇ ਗੱਠਜੋੜ ਨੂੰ ਤੋੜ ਲਈ ਸਖਤ ਆਦੇਸ਼ ਜਾਰੀ ਕੀਤੇ ਨੇ। ਕੈਪਟਨ ਨੇ ਐਥਨੋਲ, ਸਪੀਟ ਅਤੇ ਹੋਰ ਪ੍ਰੋਡਕਟ ਜੋ ਨਕਲੀ ਸ਼ਰਾਬ ਬਣਾਉਣ 'ਚ ਇਸਤੇਮਾਲ ਹੁੰਦੇ ਨੇ ਦੀ ਨਾਜਾਇਜ਼ ਵਰਤੋਂ ਰੋਕਣ ਲਈ ਇਸ ਨੂੰ ਜੀਪੀਐਸ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ। ਤਰਨਤਾਰਨ, ਅੰਮ੍ਰਿਤਸਰ ਤੇ ਬਟਾਲਾ ਵਿੱਚ ਹੋਈਆਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਤੋਂ ਬਾਅਦ ਸਿਆਸਤ ਗਰਮਾ ਗਈ ਸੀ। ਲਗਾਤਾਰ ਵਿਰੋਧੀ ਧਿਰਾਂ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧ ਰਹੀਆਂ ਨੇ ਤੇ ਹੁਣ ਇਸ ਦੇ ਖਿਲਾਫ ਕਾਂਗਰਸ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ। ਮੁੱਖ ਮੰਤਰੀ ਦੇ ਆਦੇਸ਼ਾਂ ਤੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਵੱਲੋਂ ਬੁੱਧਵਾਰ ਨੂੰ ਜਾਰੀ ਨਿਰਦੇਸ਼ਾਂ ਅਨੁਸਾਰ 5 ਸਤੰਬਰ ਤੋਂ ਕਿਸੇ ਵੀ ਵਾਹਨ ਨੂੰ ਬਿਨਾਂ ਸੀਲ ਅਤੇ ਜੀਪੀਐਸ ਦੇ ਅਜਿਹੇ ਉਤਪਾਦਾਂ ਨੂੰ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਨਿਰਦੇਸ਼ਾਂ ਅਨੁਸਾਰ ਵਾਹਨ ਦੇ ਜੀਪੀਐਸ ਕੋਆਰਡੀਨੇਟਸ ਨੂੰ ਇਕਾਈ ਵੱਲੋਂ ਖੇਪ ਦੀ ਡਿਲੀਵਰੀ ਤੋਂ 15 ਦਿਨ ਤੱਕ ਡਾਟਾ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੋਏਗੀ। ਟੈਂਕਰ ਜਾਂ ਕੰਟੇਨਰਾਂ ਦੀ ਸੀਲਬੰਦੀ ਡਿਸਟਿਲਰੀ ਵੱਲੋਂ ਕੀਤੀ ਜਾਵੇਗੀ। ਵਾਹਨ ਨੂੰ ਡਿਲੀਵਰੀ ਲਈ ਭੇਜਣ ਤੋਂ ਪਹਿਲਾਂ ਕਿਸੇ ਵੀ ਐਸੇ ਵਾਹਨ ਨੂੰ ਡਿਲੀਵਰੀ ਲਈ ਜਾਂਦੇ ਵਕਤ ਪੰਜਾਬ ਅੰਦਰ ਰੁਕਣ ਦੀ ਇਜਾਜ਼ਤ ਨਹੀਂ ਹੋਏਗੀ, ਸਿਵਾਏ ਜ਼ਰੂਰੀ ਬ੍ਰੇਕਡਾਊਨ ਤੇ ਜੋ ਸਿਰਫ 15 ਮਿੰਟ ਲਈ ਹੋ ਸਕਦਾ ਹੈ। पंजाबी गायक ਅਤੇ ਆਮ ਆਦਮੀ ਪਾਰਟੀ ਨਾਲ ਜੁੜੀ ਅਨਮੋਲ ਗਗਨ ਮਾਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। 13 ਜੁਲਾਈ ਨੂੰ ਜੁਆਇਨਿੰਗ ਸਮੇਂ ਵੱਡਾ ਇਕੱਠ ਕਰਨ ਤੇ ਹਾਈ ਕੋਰਟ ਸਖਤ ਹੋਇਆ। ਹੁਣ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ। ਐਡਵੋਕੇਟ ਪਰਮਪ੍ਰੀਤ ਬਾਜਵਾ ਵੱਲੋਂ ਹਾਈ ਕੋਰਟ 'ਚ ਪੀਆਈਐਲ ਪਾਈ ਗਈ ਸੀ। ਆਪਦੇ ਇਕੱਠ ਨੂੰ ਦੇਖਦੇ ਹੋਏ ਐਡਵੋਕੇਟ ਪਰਮਪ੍ਰੀਤ ਬਾਜਵਾ ਨੇ 14 ਜੁਲਾਈ ਨੂੰ 8 ਨਾਮਵਰ ਅਤੇ ਬਾਕੀ ਅਣਪਛਾਤਿਆਂ ਖਿਲਾਫ ਡੀਜੀਪੀ ਅਤੇ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਸੀ। ਚੰਡੀਗੜ੍ਹ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਐਡਵੋਕੇਟ ਬਾਜਵਾ ਹਾਈ ਕੋਰਟ ਪਹੁੰਚੇ ਸੀ। ਦਰਅਸਲ 13 ਜੁਲਾਈ ਨੂੰ ਸੈਕਟਰ 39A 'ਚ ਵਿਰੋਧੀ ਧਿਰ ਲੀਡਰ ਹਰਪਾਲ ਸਿੰਘ ਚੀਮਾ ਦੀ ਕੋਠੀ ਵਿੱਚ ਪੰਜਾਬੀ ਗਾਇਕਾਂ ਨੂੰ ਪਾਰਟੀ ਜੁਆਇਨ ਕਰਵਾਉਣ ਲਈ ਇਕੱਠ ਕੀਤਾ ਗਿਆ ਸੀ। ਅਨਮੋਲ ਗਗਨ ਮਾਨ, ਭਗਵੰਤ ਮਾਨ, ਹਰਪਾਲ ਚੀਮਾ ਸਮੇਤ ਵੱਡੀ ਗਿਣਤੀ 'ਚ ਪਾਰਟੀ ਵਰਕਰ ਅਤੇ ਲੀਡਰ ਪਹੁੰਚੇ ਸੀ। ਕੋਰੋਨਾ ਕਾਲ ਦੌਰਾਨ ਭਾਰੀ ਇਕੱਠ ਕਰਨ ਤੇ ਮਨਾਹੀ ਦੇ ਬਾਵਜੂਦ ਇਹ ਇਕੱਠ ਕੀਤਾ ਗਿਆ, ਜਿਸ ਤੇ ਹੁਣ ਅਦਾਲਤ ਸਖਤ ਹੋਈ ਹੈ। ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਲਗਾਤਾਰ ਪਾਣੀਆਂ ਦੇ ਖਿਲਾਫ ਜੰਗ ਲੜਦੇ ਆ ਰਹੇ ਨੇ। ਬੀਤੇ ਦਿਨ ਮੁੱਖ ਮੰਤਰੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਕੇਂਦਰੀ ਜਲ ਸਰੋਤ ਮੰਤਰੀ ਨਾਲ ਮੁਲਾਕਾਤ ਹੋਈ ਸੀ, ਜਿਸ ਨੂੰ ਲੈ ਕੇ ਬੀਤੇ ਦਿਨੀ ਸਿਮਰਜੀਤ ਬੈਂਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੇ ਮੰਗ ਪੱਤਰ ਵੀ ਸੌਂਪਿਆ ਗਿਆ। ਲੁਧਿਆਣਾ ਵਿੱਚ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਸੂਬੇ ਦੇ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪਾਕਿਸਤਾਨ ਦੀ ਵੰਡ ਤੋਂ ਬਾਅਦ 2 ਦਰਿਆ ਹੀ ਬਚੇ ਸਨ ਅਤੇ ਜਿਨ੍ਹਾਂ ਚੋਂ ਰਾਜਸਥਾਨ ਅਤੇ ਦਿੱਲੀ ਨੂੰ ਪਹਿਲਾਂ ਹੀ ਪਾਣੀ ਦੇ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣੇ ਦੇਣ ਲਈ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਪੰਜਾਬ ਦੇ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਖਿਲਾਫ ਆਵਾਜ਼ ਬੁਲੰਦ ਕੀਤੀ ਸੀ, ਜੋ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਣੀ ਕਰਕੇ ਸੇਮ ਵਾਲੀ ਧਰਤੀ, ਹੜ੍ਹਾਂ ਅਤੇ ਲੱਖਾਂ ਕਰੋੜਾਂ ਦੇ ਕਰਜ਼ੇ ਦਾ ਪੰਜਾਬ ਵਾਸੀ ਭੁਗਤਾਨ ਅਤੇ ਪਾਣੀ ਬਾਹਰਲੇ ਸੂਬਿਆਂ ਨੂੰ ਦਿੱਤਾ ਜਾਵੇ। ਇਹ ਸਹੀ ਨਹੀਂ ਹੈ ਕਿ ਦਿੱਲੀ ਵੱਲੋਂ ਬੀਤੇ ਦਿਨੀ ਬਦਲੇ ਨੇ ਪੈਸੇ ਦਿੱਤੇ ਗਏ ਨੇ, ਜਦੋਂ ਕਿ ਪੰਜਾਬ ਵੱਲੋਂ ਪਹਿਲਾਂ ਹੀ ਰਾਜਸਥਾਨ ਨੂੰ ਮੁਫਤ ਪਾਣੀ ਦਿੱਤਾ ਜਾ ਰਿਹਾ ਹੈ, ਜਿਸ ਦੀ ਕੀਮਤ ਵਸੂਲੀ ਜਾਣੀ ਚਾਹੀਦੀ ਹੈ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਦੇ ਸਖਤ ਫੈਸਲਾ ਲੈਣਾ ਚਾਹੀਦਾ ਹੈ। ਬੈਂਸ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਬੀਤੇ ਦਿਨੀ ਸਾਫ਼ ਕਹਿ ਦਿੱਤਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਉਸ ਦੀ ਸ਼ਲਾਘਾ ਕਰਦੇ ਹਾਂ। ਪੰਜਾਬ 5 ਦਰਿਆਵਾਂ ਦੀ ਧਰਤੀ ਐਂਡ ਜਦੋਂ ਦੇਸ਼ ਦੀ ਵੰਡ ਹੋਈ, ਦੇਸ਼ ਦੀ ਵੰਡ ਤੋਂ ਬਾਅਦ ਸਾਡੇ ਕੋਲੇ ਤਕਰੀਬਨ ਜਿਹੜੇ 2.5 ਦਰਿਆ ਬਚੇ, 2.5 ਦਰਿਆ ਪਾਕਿਸਤਾਨ ਵਾਲੇ ਪਾਸੇ ਚਲੇ ਗਏ। ਔਰ ਪੰਜਾਬ ਨੂੰ ਕੁਦਰਤ ਨੇ ਜਿਹੜਾ ਅਨਮੋਲ ਰਤਨ
ਪਾਣੀ ਦੇ ਖਜ਼ਾਨੇ ਦੇ ਰੂਪ 'ਚ ਦਿੱਤਾ, ਉਸ ਕੁਦਰਤੀ ਖਜ਼ਾਨੇ ਦੇ ਉੱਤੇ ਦੇਸ਼ ਦੀ ਕੇਂਦਰ ਸਰਕਾਰ ਤੇ ਰਲੀ ਮਿਲੀ ਭੁਗਤ ਸੂਬਾ ਸਰਕਾਰਾਂ ਦੀ ਹੋਣ ਕਾਰਨ ਸਾਡੇ ਪਾਣੀ ਦੀ ਲੁੱਟ ਜਿਹੜੀ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਿਰੰਤਰ ਜਾਰੀ ਰਹੀ। ਦੇਸ਼ ਦੀ ਵੰਡ ਤੋਂ ਪਹਿਲਾਂ ਜੇ ਪੰਜਾਬ ਦਾ ਪਾਣੀ ਮਹਾਰਾਜਾ ਗੰਗਾ ਸਿੰਘ ਜਿਹੜੇ ਬੀਕਾਨੇਰ ਰਿਆਸਤ ਦੇ ਰਾਜੇ ਆ, ਜੇ ਉਹ ਲੈ ਕੇ ਗਏ ਤੇ ਪਾਣੀ ਦੀ ਕੀਮਤ ਪੰਜਾਬ ਦੀ ਸਰਕਾਰ ਨੂੰ ਦੇ ਕੇ ਫਰੀ ਦੇ ਵਿੱਚ ਨਹੀਂ, ਤੇ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦਾਦੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਨੂੰ ਨਾਭਾ ਪਟਿਆਲਾ ਰਿਆਸਤ ਦੇ ਰਾਜੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਨੂੰ ਅੰਬਾਲੇ ਤੱਕ ਪੀਣ ਵਾਲਾ ਪਾਣੀ ਇੱਕ ਨਾਲਾ ਪੱਟ ਕੇ ਲੈ ਕੇ ਗਏ ਤੇ ਬ੍ਰਿਟਿਸ਼ ਗਵਰਨਮੈਂਟ ਕੋਲੋਂ ਪੈਸੇ ਪ੍ਰਾਪਤ ਕੀਤੇ। ਮੇਰੇ ਕਹਿਣ ਤੋਂ ਭਾਵ ਹੈਗਾ ਕਿ ਪਾਣੀ ਦੀ ਕੀਮਤ ਦਾ ਆਦਾਨ ਪ੍ਰਦਾਨ ਫ੍ਰੀ ਦੇ ਵਿੱਚ ਨਹੀਂ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜੱਗੋਂ 13ਵੀਂ ਹੋਈ, ਸਾਡਾ ਪਾਣੀ ਵੀ ਲੁੱਟਿਆ ਗਿਆ, ਸਾਨੂੰ ਕੀਮਤ ਵੀ ਨਹੀਂ ਮਿਲੀ, ਹੜ੍ਹਾਂ ਦਾ ਨੁਕਸਾਨ ਪੰਜਾਬ ਚੱਲੇ, ਦਰਿਆਵਾਂ ਦੇ ਥੱਲੇ ਆਇਆ ਹੋਇਆ ਰਕਬਾ ਲੱਖਾਂ ਏਕੜ ਜ਼ਮੀਨ ਜਿਹੜੀ ਉਹ ਬੰਜਰ ਹੋ ਗਈ, ਉਹ ਨੁਕਸਾਨ ਪੰਜਾਬ ਚੱਲੇ। ਤੇ ਹੁਣ ਸਭ ਤੋਂ ਵੱਡਾ ਰੌਲਾ ਜਿਹੜਾ ਉਹ ਪੰਜਾਬ ਦੇ ਅੰਦਰ ਦੋਸਤੋ SYL ਨੂੰ ਲੈ ਕੇ ਜਿਹੜੀ ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਦੇ ਨਾਲ ਮੀਟਿੰਗ ਹੋਈ, ਜਿਹਦੇ ਵਿੱਚ ਦੇਸ਼ ਦੇ ਜਲ ਸਰੋਤ ਮੰਤਰੀ ਵੀ ਹਾਜ਼ਰ ਸੀਗੇ ਵੀਡੀਓ ਕਾਨਫਰੰਸਿੰਗ ਦੇ ਉੱਤੇ। ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਜਿਹਦੀ ਮੈਂ ਵਿਰੋਧ ਨਹੀਂ, ਜਿਹਦੀ ਮੈਂ ਤਾਰੀਫ ਕਰੂੰਗਾ, ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਪੰਜਾਬ ਦੇ ਅੰਦਰ SYL ਨਹਿਰ ਬਣਦੀ ਹੈ ਤੇ ਪੰਜਾਬ ਦੇ ਹਾਲਾਤ ਬੇਕਾਬੂ ਹੋ ਜਾਣਗੇ। ਕੋਈ ਸ਼ੱਕ ਨਹੀਂ, ਪੰਜਾਬੀਆਂ ਦਾ ਖੂਨ ਜਾ ਸਕਦਾ ਹੈ, ਪੰਜਾਬੀ ਖੁਦ ਜਾ ਸਕਦੇ ਆ, ਜਾਨਾਂ ਦੇ ਸਕਦੇ ਆ, ਪਰ ਪਾਣੀ ਦੀ ਬੂੰਦ ਨਹੀਂ, ਕਿਉਂਕਿ ਜਿਹੜਾ ਆਲਰੇਡੀ ਸਾਡਾ ਪਾਣੀ, ਚਾਹੇ ਉਹ ਰਾਜਸਥਾਨ ਜਿਹਦੇ ਕੋਲੋਂ ਅਸੀਂ 16 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਵਸੂਲ ਕਰਨੀ ਹੈ, ਆਲਰੇਡੀ ਅਸੀਂ ਦਿੱਲੀ ਨੂੰ ਪਾਣੀ ਦੇ ਰਹੇ ਹਾਂ 0.2 MAF ਨਰਵਾਣਾ ਦੇ ਜਰੀਏ। ਹਰਿਆਣੇ ਦੇ ਨਾਲ ਸਾਡੇ ਟਰਮਸ ਐਂਡ ਕੰਡੀਸ਼ਨ ਡਿਫਰੈਂਟ ਸੀਗੇ ਕਿਉਂਕਿ ਹਰਿਆਣਾ ਪੰਜਾਬ ਦੇ ਵਿੱਚੋਂ ਨਿਕਲਿਆ। ਸੋ ਅੱਜ ਮੈਂ ਤੁਹਾਡੇ ਨਾਲ ਸਿਰਫ 2 ਮੁੱਦੇ ਜਿਹੜੇ ਸਾਂਝੇ ਕਰਨੇ ਆ ਜਿਨ੍ਹਾਂ ਦੀ ਕਾਨੂੰਨੀ ਅਹਿਮੀਅਤ, ਕਿਉਂਕਿ ਮਸਲਾ ਮਾਨਯੋਗ ਦੇਸ਼ ਦੀ ਸਰਵਉੱਚ ਅਦਾਲਤ ਦੇ ਕੋਲੇ ਆ, ਸੁਪਰੀਮ ਕੋਰਟ ਦੇ ਕੋਲੇ ਆ। ਮੈਂ ਤੁਹਾਡੇ ਨਾਲ ਉਹ 2 ਮੁੱਦੇ ਸਾਂਝੇ ਕਰਨੇ ਆ ਜਿਨ੍ਹਾਂ ਦਾ ਕਾਨੂੰਨੀ ਪੱਖ ਆਪਣੇ ਆਪ ਦੇ ਵਿੱਚ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੇ ਬੀਤੇ ਦਿਨੀ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਸਨੀ ਕੈਦ ਨਾਲ ਕੁੱਟਮਾਰ ਮਾਮਲੇ 'ਚ ਧਰਨਾ ਲਾਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਿਮਰਜੀਤ ਬੈਂਸ ਨੂੰ ਨੋਟਿਸ ਜਾਰੀ ਕਰਕੇ ਆਪਣਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ, ਪਰ ਨੋਟਿਸ ਦੇ ਬਾਵਜੂਦ ਬੈਂਸ ਨੇ ਟੈਸਟ ਨਹੀਂ ਕਰਵਾਇਆ। ਇਸ ਸੰਬੰਧੀ ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਸਿਹਤ ਮਹਿਕਮੇ ਦਾ ਹਿੱਸਾ ਨਹੀਂ ਹਨ। ਟੈਸਟ ਕਰਵਾਉਣਾ ਨਾ ਕਰਵਾਉਣਾ ਸਿਹਤ ਮਹਿਕਮੇ ਦਾ ਕੰਮ ਹੈ। ਪੁਲਿਸ ਕਮਿਸ਼ਨਰ ਟੈਸਟ ਕਰਵਾਉਣ ਲਈ ਉਹਨਾਂ ਨੂੰ ਕਿਵੇਂ ਨੋਟਿਸ ਦੇ ਸਕਦੇ ਨੇ। ਇਸ ਮੌਕੇ ਬੈਂਸ ਨੇ ਕਿਹਾ ਕਿ ਉਹ ਟੈਸਟ ਕਰਵਾਉਣ ਤੋਂ ਨਹੀਂ ਡਰਦੇ। ਉਹਨਾਂ ਕਿਹਾ ਕਿ ਉਹ ਰਿਸ਼ਟ ਪੁਸ਼ਟ ਨੇ, ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਧਰਨੇ ਵੱਖ-ਵੱਖ ਪਾਰਟੀਆਂ ਵੱਲੋਂ ਦਿੱਤੇ ਜਾਂਦੇ ਰਹੇ ਨੇ, ਪਰ ਸਿਰਫ ਉਹਨਾਂ ਨੂੰ ਟੈਸਟ ਕਰਵਾਉਣ ਲਈ ਕਿਉਂ ਕਿਹਾ ਗਿਆ। ਬੈਂਸ ਨੇ ਕਿਹਾ ਕਿ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਪੁਲਿਸ ਕਮਿਸ਼ਨਰ ਵੱਲੋਂ ਇਹ ਕੰਮ ਕੀਤਾ ਗਿਆ। ਉਹਨਾਂ ਕਿਹਾ ਕਿ ਟੈਸਟ ਕਰਵਾਉਣਾ ਸਿਹਤ ਮਹਿਕਮੇ ਦਾ ਕੰਮ ਹੈ ਅਤੇ ਜੇਕਰ ਕੋਈ ਡਾਕਟਰ ਉਹਨਾਂ ਨੂੰ ਕਹਿੰਦਾ ਹੈ ਤਾਂ ਉਹ ਇਸ ਦੀ ਗੱਲ ਜ਼ਰੂਰ ਮੰਨਦੇ ਨੇ। ਉਸਨੇ ਕਿਹਾ ਕਿ ਲਿਖਤੀ ਵਿੱਚ ਕਮਿਸ਼ਨਰ ਦੇ ਨੋਟਿਸ ਦਾ ਜਵਾਬ ਦਿੱਤਾ ਗਿਆ। ਜਿੱਤੇ ਦਿਨ ਤੁਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦਾ ਧਰਨਾ ਲਾਇਆ ਸੀ, ਉਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤੁਹਾਨੂੰ ਕਿਹਾ ਸੀਗਾ ਕਿ ਟੈਸਟ ਕਰਾਉਣ ਨੂੰ ਲੋਕਾਂ ਦੀ ਭਲਾਈ ਵਾਸਤੇ ਕਿਸ ਤਰ੍ਹਾਂ। ਸੋ ਦੋਸਤ, ਮੈਂ ਟੈਸਟ ਕਰਾਉਣ ਤੋਂ ਮੈਂ ਜਾਂ ਮੇਰੇ ਸਾਥੀ ਕਦੇ ਭੱਜੇ ਨਹੀਂ ਹੈਗੇ। ਮੈਂ ਧੰਨਵਾਦ ਕਰਦਾ ਜੀ ਸਿਹਤ ਮੰਤਰੀ ਸਾਹਿਬ ਨੇ ਮੇਰੀ ਸਿਹਤ ਦਾ ਬੜਾ ਖਿਆਲ ਰੱਖਿਆ। ਮੇਰੇ ਕੋਲ ਕੋਈ ਆ ਜਾਵੇ ਮੈਂ ਕਿਉਂ ਕਹੂੰਗਾ ਮੈਂ ਟੈਸਟ ਨਹੀਂ ਕਰਾਉਣਾ। ਮੈਂ ਹੈਲਦੀ ਹਾਂ, ਠੀਕ ਹਾਂ, ਰਿਸਟ ਪੁਸ਼ਟ ਹਾਂ, ਟੈਸਟ ਸਾਰਿਆਂ ਨੂੰ ਕਰਾਉਣਾ ਚਾਹੀਦਾ। ਬਟ ਸਵਾਲ ਇਹ ਆ ਵੀ ਪੁਲਿਸ ਨੂੰ ਅਧਿਕਾਰਤ ਕਿਹਨੇ ਕੀਤਾ। ਪੁਲਿਸ ਡਾਕਟਰ ਨਹੀਂ ਹੈਗੀ, ਕਮਿਸ਼ਨਰ ਸਾਹਿਬ ਸਿਹਤ ਮਹਿਕਮੇ ਦੇ ਡਾਇਰੈਕਟਰ ਜਾਂ ਸਕੱਤਰ ਨਹੀਂ ਹੈਗੇ, ਉਹ ਡਾਕਟਰ ਨਹੀਂ ਹੈਗੇ। ਉਹ ਮੈਨੂੰ ਨੋਟਿਸ ਕੱਢਣ ਵਾਲੇ ਕੌਣ ਹੁੰਦੇ ਆ। ਪੁਲਿਸ ਦਾ ਕੰਮ ਸਿਰਫ ਤੇ ਸਿਰਫ ਲਾਅ ਐਂਡ ਆਰਡਰ ਮੇਨਟੇਨ ਕਰਨਾ। ਪੁਲਿਸ ਨੇ ਸਾਡੇ ਤੇ FIR ਦਰਜ ਕਰਤੀ, ਉਹਦਾ ਅਧਿਕਾਰ ਖੇਤਰ ਸੀਗਾ, ਪਰ ਉਹਨਾਂ ਦਾ ਅਧਿਕਾਰ ਖੇਤਰ ਇਕੱਲਾ ਬੈਂਸ ਦੇ ਉੱਤੇ। ਪੰਜਾਬ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਧਰਨੇ ਪ੍ਰਦਰਸ਼ਨਾਂ ਦੀਆਂ FIRਾਂ ਹੋਈਆਂ ਵੱਖ-ਵੱਖ ਲੀਡਰ ਦੇ ਉੱਤੇ, ਪਰ ਕਿਸੇ ਨੂੰ ਪੁਲਿਸ ਨੇ ਨੋਟਿਸ ਨਹੀਂ ਕੀਤਾ ਵੀ ਜਾ ਕੇ ਟੈਸਟ ਕਰਾ ਕੇ ਆ ਤੂੰ। ਉਹ ਸਿਰਫ ਬੈਂਸ ਨੂੰ, ਕਿਉਂਕਿ ਸੱਤਾਧਾਰੀ ਪ੍ਰਭੂਆਂ ਨੂੰ ਖੁਸ਼ ਕਰਨ ਵਾਸਤੇ। ਸੋ ਜਦੋਂ ਪੁਲਿਸ ਨਿਯਮ ਤੇ ਕਾਨੂੰਨ ਛਿੱਕੇ ਟੰਗ ਕੇ ਬਾਹਰ ਜਾਂਦੀ ਹੈ ਤੇ ਉੱਥੇ ਲੋਕਾਂ ਨੇ ਮੇਰੀ ਡਿਊਟੀ ਲਾਈ ਹੈ ਵੀ ਇਹਨਾਂ ਨੂੰ ਨਿਯਮ ਕਾਨੂੰਨ ਦੱਸਣੇ ਜ਼ਰੂਰ ਹੈ। ਸੋ ਮੈਂ ਦੱਸਿਆ ਉਸ ਨੋਟਿਸ ਦਾ ਲਿਖਤੀ ਤੌਰ ਤੇ ਜਵਾਬ ਦਿੱਤਾ ਵੀ CP ਸਾਹਿਬ ਤੁਸੀਂ ਡਾਕਟਰ ਨਹੀਂ ਹੈਗੇ, ਤੁਹਾਡਾ ਮਹਿਕਮਾ ਸਿਹਤ ਮਹਿਕਮਾ ਨਹੀਂ ਪੁਲਿਸ ਆ।
ਮੈਨੂੰ ਟੈਸਟ ਕਰਾਉਣ ਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਨਹੀਂ। ਮੈਂ ਇਸ ਨੋਟਿਸ ਦਾ ਜਵਾਬ ਇਕੱਲਾ ਪੁਲਿਸ ਕਮਿਸ਼ਨਰ ਜਾਂ SHO 5 ਨੰਬਰ ਡਿਵੀਜ਼ਨ ਨੂੰ ਨਹੀਂ, ਮੈਂ ਕਾਪੀ ਟੂ ਸਪੀਕਰ ਪੰਜਾਬ ਵਿਧਾਨ ਸਭਾ ਵੀ, ਕਿਉਂਕਿ ਪਿਕ ਐਂਡ ਚੂਜ਼ ਆ, ਇਹ ਚੁਣੇ ਹੋਏ ਨੁਮਾਇੰਦੇ ਦੇ ਅਧਿਕਾਰਾਂ ਦੇ ਉੱਤੇ ਇੱਕ ਵੱਡਾ ਹਨਨ ਆ। ਪੰਜਾਬ ਦੇ ਅੰਦਰ ਹੋਰ ਕਿਸੇ MLA ਨੂੰ ਪੁਲਿਸ ਨੇ ਨਹੀਂ ਕਿਹਾ, ਮੈਨੂੰ ਕਿਉਂ ਕਹੇ? ਮੈਨੂੰ ਕੋਈ ਸਿਹਤ ਵਿਭਾਗ ਦਾ ਕਰਮਚਾਰੀ ਮੁਲਾਜ਼ਮ, ਕੋਈ ਡਾਕਟਰ ਆਵੇ, ਮੇਰਾ ਉਹ ਟੈਸਟ ਕਰੇ, ਮੈਂ ਉਹਨੂੰ ਮਨਾ ਕਰਾਂ, ਉਹ ਪੁਲਿਸ ਕੋਲੇ ਜਾਵੇ, ਦੈਨ ਪੁਲਿਸ ਦੀ ਕਾਰਵਾਈ ਬਣਦੀ ਹੈ। ਜਦੋਂ ਮੈਂ ਮਨਾ ਨਹੀਂ ਕਰ ਰਿਹਾ ਤੇ ਪੁਲਿਸ ਮਾਮਾ ਲੱਗਦੀ ਹੈ ਮੈਨੂੰ ਨੋਟਿਸ ਕੱਢਣ ਵਾਸਤੇ। ਸੋ ਇਹ ਗੱਲਾਂ ਖਾਧੀਆਂ ਪੀਤੀਆਂ ਜਿਹੜੀਆਂ ਪੁਲਿਸ ਕਰਦੀ ਹੈ ਨਾ, ਇਹ ਨਵੇਂ ਲੀਡਰਾਂ ਨੂੰ ਡਰਾਇਆ ਕਰੋ, ਪੁਲਿਸ ਨੂੰ ਦੱਸ ਦਿਓ ਜਾ ਕੇ। ਜੇਕਰ ਅੱਜ ਦੀ ਵੱਡੀ ਖਬਰ ਦੀ ਗੱਲ ਕਰੀਏ ਤਾਂ ਉਹ ਸਿੱਖ ਸ਼ਰਧਾਲੂਆਂ ਦੇ ਲਈ ਹੈ। ਜੀ ਹਾਂ, ਹੇਮਕੁੰਟ ਸਾਹਿਬ ਦੀ ਯਾਤਰਾ ਜੋ ਹਰ ਸਾਲ ਮਈ ਵਿੱਚ ਸ਼ੁਰੂ ਹੁੰਦੀ ਸੀ, ਕੋਰੋਨਾ ਮਹਾਮਾਰੀ ਕਾਰਨ ਇਸ ਸਾਲ 4 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਰ ਯਾਤਰਾ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਹਰ ਸਾਲ ਮਈ ਦੇ ਮਹੀਨੇ 'ਚ ਖੁੱਲਦੇ ਨੇ, ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ 4 ਸਤੰਬਰ ਨੂੰ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੋਲਣ ਦਾ ਫੈਸਲਾ ਕੀਤਾ ਗਿਆ। ਹੇਮਕੁੰਟ ਸਾਹਿਬ ਦੇ ਦਰਵਾਜ਼ੇ 4 ਸਤੰਬਰ ਨੂੰ ਸਵੇਰੇ 10 ਵਜੇ ਸ਼ਰਧਾਲੂਆਂ ਲਈ ਖੋਲ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ। इस वर्ष श्री हेमकुंड साहब की यात्रा को प्रारंभ करने के लिए राज्य सरकार द्वारा विचार विमर्श के बाद ये तय किया गया है कि 4 तारीख से श्री हेमकुंड साहब की यात्रा को प्रारंभ कर दिया जाएगा। कुछ शर्तें राज्य सरकार ने इसके लिए लगाई हैं। एक, सोशल डिस्टेंसिंग के पूरे नॉर्म्स को आपको मेंटेन करना पड़ेगा। दूसरा, जो भी यात्री प्रदेश से बाहर से आएगा उसको कोविड का टेस्ट कराकर यदि उसकी रिजल्ट नेगेटिव है तो उसको हमारी जो वेबसाइट है राज्य सरकार की उसमें अपलोड करके ई-पास लेने के बाद ही वह इस यात्रा को कर सकते हैं। जो यात्री बहुत ज़्यादा दिनों से ਹੇਮਕੁੰਟ ਸਾਹਿਬ ਦੀ ਯਾਤਰਾ ਤੇ ਉੱਤਰਾਖੰਡ ਦੇ ਬਾਹਰੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਕੋਵਿਡ ਦਾ PCR ਟੈਸਟ 72 ਘੰਟੇ ਪਹਿਲਾਂ ਤੋਂ ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਉੱਤਰਾਖੰਡ ਸਰਕਾਰ ਦੀ ਵੈਬਸਾਈਟ ਤੋਂ ਸਿਰਫ ਈ-ਪਾਸ ਦੇ ਨਾਲ ਯਾਤਰਾ ਦੀ ਆਗਿਆ ਹੋਵੇਗੀ। ਯਾਤਰਾ ਦੌਰਾਨ ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣਾ ਅਤੇ ਕੋਵਿਡ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਵੀ ਲਾਜ਼ਮੀ ਹੋਵੇਗਾ। ਤੀਰਥ ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਥਰਮਲ ਸਕਰੀਨਿੰਗ ਵੀ ਕੀਤੀ ਜਾਏਗੀ। ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ ਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵੱਲੋਂ ਅਹਿਮ ਸਫਲਤਾ ਹਾਸਲ ਕਰਦਿਆਂ ਜਾਲੀ ਭਾਰਤੀ ਕਰੰਸੀ ਛਾਪਣ ਵਾਲੇ 4 ਮੁਲਾਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਤੋਂ 5,93,600 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਇਹ ਮੁਲਜ਼ਮ ਹੁਣ ਤੱਕ ਕਰੀਬ 15 ਲੱਖ ਰੁਪਏ ਦੀ ਜਾਲੀ ਕਰੰਸੀ ਵੱਖ-ਵੱਖ ਨੰਬਰੀ ਨੋਟ ਤਿਆਰ ਕਰਕੇ ਮਾਰਕੀਟ ਵਿੱਚ ਚਲਾ ਚੁੱਕੇ ਨੇ। ਉਹਨਾਂ ਦੱਸਿਆ ਕਿ ਇਹਨਾਂ ਮੁਲਜ਼ਮਾਂ ਦੀ ਪਛਾਣ ਅਮਰਿੰਦਰ ਸਿੰਘ ਸੂਰਜਵਾਸੀ ਸੈਂਟਰਲ ਟਾਊਨ ਥਾਣਾ ਸਿਟੀ ਹੁਸ਼ਿਆਰਪੁਰ, ਹਰਜਿੰਦਰ ਭਾਰਤੀ ਵਾਸੀ ਖਾਨਪੁਰ ਤਹਿਸੀਲ ਤੇ ਜ਼ਿਲ੍ਹਾ ਊਨਾ ਹਾਲ ਵਾਸੀ ਬਜਵਾੜਾ ਕਲਾਂ, ਗੁਰਸਿਮਰਨਜੀਤ ਸਿੰਘ ਵਾਸੀ ਫਾਂਬੜਾ ਥਾਣਾ ਹਰਿਆਣਾ ਅਤੇ ਜਗਤਾਰ ਸਿੰਘ ਵਾਸੀ ਕਿਲਾ ਬਰੂਨ ਵਜੋਂ ਹੋਈ ਹੈ। ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਤਰੀ ਨੇ ਦੱਸਿਆ ਕਿ ਇਹ ਗੈਰ ਕਾਨੂੰਨੀ ਕੰਮ ਬਾਰੇ ਸੂਹ ਮਿਲਣ ਤੇ ਥਾਣਾ ਸਿਟੀ SHO ਗੋਬਿੰਦਰ ਕੁਮਾਰ ਅਤੇ SI ਪ੍ਰਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਟੈਗੋਰ ਪਾਰਕ ਦੇ ਸਾਹਮਣੇ ਚੋ ਵਾਲੇ ਪਾਸੇ ਤੋਂ ਕਾਬੂ ਕੀਤਾ। ਧਾਰਾ 499A, 499B, 499C, 499D 34 IPC ਤਹਿਤ ਮੁਕੱਦਮਾ ਨੰਬਰ 222 ਮਿਤੀ 19 ਅਗਸਤ 2020 ਸਥਾਨਕ ਥਾਣਾ ਸਿਟੀ ਵਿੱਚ ਦਰਜ ਕੀਤਾ ਗਿਆ। ਇੰਸਪੈਕਟਰ ਗੋਬਿੰਦਰ ਕੁਮਾਰ SHO ਸਿਟੀ ਵੱਲੋਂ ਇੱਕ ਸਪੈਸ਼ਲ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀ ਤੇ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਨਾਕੇ ਦੇ ਉੱਤੇ 4 ਨੌਜਵਾਨਾਂ ਨੂੰ ਰੋਕਿਆ ਤੇ ਉਹਨਾਂ ਤੋਂ ਜਾਲੀ ਕਰੰਸੀ ਜਿਹੜੀ ਹੈ ਬਰਾਮਦ ਹੋਈ ਹੈ। ਉਹਨਾਂ ਕੋਲ ਦੁਬਾਰਾ ਜਦੋਂ ਮਜ਼ੀਦ ਪੁੱਛਗਿੱਛ ਕੀਤੀ ਤਾਂ ਕੁੱਲ 5,93,000 ਜਿਹੜੀ ਫੇਕ ਕਰੰਸੀ ਹੈ ਜਾਲੀ, ਪਲੱਸ ਉਹ ਫੇਕ ਕਰੰਸੀ ਨੂੰ ਬਣਾਉਣ ਵਾਲੇ 2 ਸਕੈਨਰ ਪਲੱਸ ਇੱਕ ਲੈਪਟਾਪ ਜੋ ਉਹਦੇ ਵਿੱਚ ਮਟੀਰੀਅਲ ਯੂਜ਼ ਹੁੰਦਾ, ਪੇਪਰ, ਉਹ ਸਾਰੇ ਜਿਹੜੇ ਬਰਾਮਦ ਹੋਏ ਨੇ। ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ, ਜਿਨ੍ਹਾਂ ਦੇ ਖਿਲਾਫ ਅਸੀਂ ਪਰਚਾ ਰਜਿਸਟਰ ਕਰ ਲਿਆ ਤੇ ਅਗਲੀ ਕਾਰਵਾਈ ਜਿਹੜੀ ਹੈ ਆਪਾਂ ਅਮਲ ਵਿੱਚ ਲਿਆ ਰਹੇ ਹਾਂ। ਕਿੰਨੇ ਬੰਦੇ ਟੋਟਲ? ਇਹਦੇ ਵਿੱਚ ਟੋਟਲ 4 ਬੰਦੇ ਨੇ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਜਾਲੀ ਕਰੰਸੀ ਦੇ ਵਿੱਚ। ਇਹ ਜਿਹੜੀ ਕਰੰਸੀ ਫੜੀ ਗਈ ਹੈ ਇਹ ਕਿਹੜੇ ਨੋਟ ਛਾਪਦੇ ਨੇ? ਇਹ ਸਾਰੇ ਤਰ੍ਹਾਂ ਦੇ ਨੋਟ ਛਾਪਦੇ ਆ। 100 ਦਾ ਨੋਟ, 200 ਦਾ ਨੋਟ, 500 ਦਾ ਨੋਟ, 2000 ਦਾ ਨੋਟ।
ਇਹ ਪਤਾ ਲੱਗਾ ਕਦੋਂ ਇਹ ਕਰਦੇ ਤੇ ਕਿੰਨੀ ਦੇਰ ਤੋਂ ਯੂਜ਼ ਕਰਦੇ? ਇਹ ਜਦੋਂ ਲਾਕਡਾਊਨ ਸਟਾਰਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸਟਾਰਟ ਕੀਤਾ ਜਾਲੀ ਕਰੰਸੀ ਦਾ। ਹੁਣ ਤੱਕ ਕਰੀਬ 15 ਲੱਖ ਦੇ ਕਰੀਬ ਜਿਹੜੀ ਕਰੰਸੀ ਹੈ ਮਾਰਕੀਟ ਵਿੱਚ ਜਿਹੜੀ ਹੈ ਉਹ ਚਲਾ ਚੁੱਕੇ ਨੇ। ਕਿੱਥੇ ਦੇ ਰਹਿਣ ਵਾਲੇ ਕੋਈ ਪਛਾਣ? ਇਹ ਇਹਨਾਂ ਵਿੱਚੋਂ ਜਿਹੜਾ ਇਹਨਾਂ ਦਾ ਬੋਸ ਆ ਕਿੰਗ ਪਿੰਨ ਆ ਉਹਦਾ ਹੁਸ਼ਿਆਰਪੁਰ ਸੈਂਟਰ ਟਾਊਨ ਦਾ ਰਹਿਣ ਵਾਲਾ, 2 ਬੰਦੇ ਜਿਹੜੇ ਨੇ ਉਹਦੇ ਬਜਵਾੜੇ ਦੇ ਰਹਿਣ ਵਾਲੇ ਨੇ, ਇੱਕ ਹਰਿਆਣੇ ਦਾ ਰਹਿਣ ਵਾਲਾ। ਬਠਿੰਡਾ ਵਿਖੇ ਦੇਵ ਸਮਾਜ ਦੇ ਪ੍ਰਬੰਧਕਾਂ ਵਿੱਚ ਜਾਇਦਾਦ ਨੂੰ ਲੈ ਕੇ ਪਿਆ ਪਾੜਾ ਵਧਦਾ ਹੀ ਜਾ ਰਿਹਾ ਹੈ। ਦੱਸ ਦਈਏ ਕਿ ਮੌਜੂਦਾ ਪ੍ਰਬੰਧਕਾਂ ਤੇ ਦੇਵ ਸਮਾਜ ਧਰਮ ਦੀ ਕੁਝ ਜਾਇਦਾਦ ਕੋਡੀਆਂ ਦੇ ਭਾਅ ਵੇਚਣ ਦੇ ਦੋਸ਼ ਲੱਗ ਰਹੇ ਨੇ। ਬਠਿੰਡਾ ਵਿਖੇ ਹਿੰਦੂ ਜਾਗਰਣ ਮੰਚ ਤੇ ਹੋਰ ਹਿੰਦੂ ਸੰਸਥਾਵਾਂ ਤੇ ਰਾਮ ਨਾਮ ਲੇਵੀ ਸੰਸਥਾ ਵੱਲੋਂ ਕੈਪਟਨ ਸਰਕਾਰ ਦਾ ਪੁਤਲਾ ਫੂਕ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਹਨਾਂ ਦੀ ਧਾਰਮਿਕ ਸਥਾਨਾਂ ਦੀ ਜਾਇਦਾਦ ਤੇ ਪੁਰਾਣੇ ਪ੍ਰਬੰਧਕਾਂ ਨੂੰ ਪਾਸੇ ਕਰਕੇ ਰਾਜਸੀ ਸਹਿ ਤੇ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ। ਕਈ ਦਿਨ ਪਹਿਲਾਂ ਪੁਰਾਣੇ ਪ੍ਰਬੰਧਕਾਂ ਵਿੱਚੋਂ ਇੱਕ ਔਰਤ ਦੀ ਇਸੇ ਝਗੜੇ ਦੌਰਾਨ ਮੌਤ ਹੋ ਗਈ ਤੇ ਉਸ ਦਾ ਹਾਲੇ ਤੱਕ ਵੀ ਸੰਸਕਾਰ ਨਹੀਂ ਕੀਤਾ ਗਿਆ। ਇਸ ਝਗੜੇ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਸ਼ਹਿ ਤੇ ਇਹ ਲੋਕ ਧਾਰਮਿਕ ਸਥਾਨਾਂ ਤੇ ਕਬਜ਼ਾ ਕਰਕੇ ਵਪਾਰਕ ਅਦਾਰੇ ਬਣਾਉਣਾ ਚਾਹੁੰਦੇ ਨੇ। ਸਾਡੀ ਮੰਗ ਹੈ ਕਿ ਇੱਥੇ ਇੱਕ ਸਕੂਲ ਅਤੇ ਆਯੁਰਵੈਦਿਕ ਹਸਪਤਾਲ ਬਣਾਇਆ ਜਾਵੇ। ਇੱਥੋਂ ਦੀ ਕਮੇਟੀ ਹੀ ਇਸ ਦਾ ਸੰਚਾਲਨ ਕਰੇ। ਬਠਿੰਡਾ ਵਿਖੇ ਅੱਜ ਹਿੰਦੂ ਜਾਗਰਣ ਮੰਚ ਵੱਲੋਂ ਹੋਰ ਹਿੰਦੂ ਸੰਸਥਾਵਾਂ ਵੱਲੋਂ ਔਰ ਸਾਰਾ ਰਾਮ ਨਾਮ ਲੇਵੀ ਸੰਸਥਾਵਾਂ ਵੱਲੋਂ ਕੈਪਟਨ ਸਰਕਾਰ ਦਾ ਪੁਤਲਾ ਜਲਾਇਆ ਗਿਆ, ਕਿਉਂਕਿ ਸਾਡੇ ਧਾਰਮਿਕ ਸਥਾਨ ਦੇਵ ਸਥਾਨਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹ ਕਹਿ ਰਿਹਾ ਕਿ ਅੱਜ ਹੁਣ ਇਹ ਕਮਰਸ਼ੀਅਲ ਹੋ ਗਏ ਆ ਔਰ ਇੱਥੇ ਚੰਗੇ ਮਾਲ ਬਣਾਏ ਜਾਣ। ਅਸੀਂ ਹਮੇਸ਼ਾ ਜੋ ਸਾਡੇ ਸ਼ੰਕੇ ਸੀ ਕਿ ਜਦੋਂ ਵੀ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਤਾਂ ਉਹ ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਦੀ ਆ ਔਰ ਉਹਨਾਂ ਨੂੰ ਤਹਿਸ-ਨਹਿਸ ਕਰਨ ਦਾ ਇਹਨਾਂ ਦਾ ਇੱਕ ਏਜੰਡਾ ਹੈ। ਇਸੇ ਲੜੀ ਦੇ ਵਿੱਚ ਬਠਿੰਡਾ ਵਿਖੇ ਵੀ ਦੇਵ ਸਮਾਜ ਮੰਦਿਰ ਜੋ ਘੱਟੋ ਘੱਟ 400 ਕਰੋੜ ਦੀ ਜਾਇਦਾਦ ਇਹ ਮੰਨਦੇ ਆ, ਉਸ ਤੇ ਕਬਜ਼ਾ ਕਰਕੇ ਇਹ ਇੱਕ ਬਹੁਤ ਵੱਡਾ ਮਾਲ ਬਣਾਉਣਾ ਚਾਹੁੰਦੇ ਆ, ਜੋ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਬਠਿੰਡਾ ਵਾਸੀਆਂ ਦੀ ਮੰਗ ਹੈ ਕਿ ਉੱਥੇ ਇੱਕ ਸੰਸਕ੍ਰਿਤ ਸਕੂਲ ਅਤੇ ਆਯੁਰਵੈਦ ਦਾ ਹਸਪਤਾਲ ਬਣਾਇਆ ਜਾਵੇ ਔਰ ਸਾਡੀ ਬਠਿੰਡਾ ਦੀ ਹੀ ਕਮੇਟੀ ਉਸ ਦਾ ਸੰਚਾਲਨ ਕਰੇ। ਅਕਸਰ ਹੀ ਹਸਪਤਾਲਾਂ ਵਿੱਚ ਡਾਕਟਰਾਂ ਜਾਂ ਹਸਪਤਾਲ ਦੇ ਸਟਾਫ ਵੱਲੋਂ ਕੀਤੀਆਂ ਗਈਆਂ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਅਜਿਹੀਆਂ ਲਾਪਰਵਾਹੀਆਂ ਕਾਰਨ ਕਈ ਵਾਰ ਤਾਂ ਮਰੀਜ਼ਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਹੈ ਫਿਰੋਜ਼ਪੁਰ ਵਿੱਚ। ਫਿਰੋਜ਼ਪੁਰ ਦੇ ਕਸਬਾ ਗੁਰਸਹਾਏ ਵਿਖੇ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਔਰਤ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਸਬਾ ਗੁਰਸਹਾਏ ਦੇ ਪਿੰਡ ਮੇਗਾ ਰਾਏ ਉਤਾਰ ਦੇ ਵਸਨੀਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ 1.5 ਮਹੀਨਾ ਪਹਿਲਾਂ ਆਪਣੀ ਪਤਨੀ ਸੀਤੋ ਰਾਣੀ ਦੀ ਪੱਥਰੀ ਦਾ ਆਪਰੇਸ਼ਨ ਸਥਾਨਕ ਡਾਕਟਰ ਹਿਰਦੇ ਨਰੈਣ ਤੋਂ ਕਰਵਾਇਆ ਸੀ ਅਤੇ ਡਾਕਟਰ ਨੇ ਕਿਹਾ ਸੀ ਕਿ ਉਹਨਾਂ ਦਾ ਆਪਰੇਸ਼ਨ ਸਫਲ ਹੋ ਗਿਆ। ਮ੍ਰਿਤਕਾਂ ਦੇ ਪਤੀ ਨੇ ਦੱਸਿਆ ਕਿ ਕੱਲ ਉਸ ਦੀ ਪਤਨੀ ਨੂੰ ਦੁਬਾਰਾ ਫਿਰ ਪੱਥਰੀ ਦਾ ਦਰਦ ਸ਼ੁਰੂ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਜਦੋਂ ਉਹਨਾਂ ਡਾਕਟਰ ਦੇ ਕਹਿਣ ਤੇ ਫਿਰੋਜ਼ਪੁਰ ਤੋਂ ਅਲਟਰਾਸਾਊਂਡ ਕਰਵਾਈ ਤਾਂ ਪਤਾ ਚੱਲਿਆ ਕਿ ਉਸ ਦੀ ਪਤਨੀ ਦਾ ਆਪਰੇਸ਼ਨ ਤਾਂ ਹੋਇਆ ਹੀ ਨਹੀਂ ਅਤੇ ਜਦੋਂ ਉਹਨਾਂ ਆਪਰੇਸ਼ਨ ਬਾਰੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਆਪਣੇ ਬਿਆਨ ਬਦਲ ਰਿਹਾ ਹੈ ਕਿ ਉਸਨੇ ਆਪਰੇਸ਼ਨ ਨਹੀਂ ਕੀਤਾ ਬਲਕਿ ਸਟੰਟ ਪਾਇਆ। ਪਰ ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਵੱਲੋਂ ਉਹਨਾਂ ਨੂੰ ਸਫਲ ਆਪਰੇਸ਼ਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਹੁਣ ਡਾਕਟਰ ਮੁੱਕਰ ਰਿਹਾ, ਜਿਸ ਤੋਂ ਬਾਅਦ ਕੋਈ ਸੁਣਵਾਈ ਨਾ ਹੁੰਦੇ ਦੇਖ ਪਰਿਵਾਰ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੀ ਮੈਂ ਬਲਵਿੰਦਰ ਸਿੰਘ ਮੇਗਰ ਠਾੜ ਦਾ ਛੋਟਾ ਜਿਹਾ ਰਹਿਣ ਵਾਲਾ। ਮੇਰੀ ਪਤਨੀ ਦੀ ਪੱਥਰੀ ਸੀ, ਇੱਥੇ ਆਣ ਕੇ ਦਾਖਲ ਕਰਾਇਆ ਤਾਂ ਇਹਨੇ ਹਿਰਦੇ ਨਰੈਣ ਨੇ ਕਿਹਾ ਕਿ ਮੈਂ ਪੱਥਰੀ ਨਿਕਾਲੂੰਗਾ। ਪੱਥਰੀ ਨੇ ਕੋਈ ਮੇਰੀ ਸਹਿਮ ਨਹੀਂ ਚੱਲੀ। ਸਹਿਮ ਮੈਂ ਕਿਹਾ ਸੀ ਨੇ ਨਗਦ ਕੈਸ਼ ਹੋਵੇਗਾ ਤੇ ਆਪਰੇਸ਼ਨ ਆਂਦਾ ਮੈਂ ਕਰ ਦਿੱਤਾ। ਸਟੈਂਡ ਪਾਈ ਰੱਖਿਆ ਸੀ, ਸਟੈਂਡ ਕੱਢਿਆ ਸੀ ਬਾਅਦ ਚ ਇਕੱਲਾ ਮੈਨੂੰ ਦਿਖਾਇਆ ਸੀ। ਮੈਨੂੰ ਇਹ ਨਹੀਂ ਪਤਾ ਉਹਦਾ ਸਟੈਂਡ ਕੱਢਿਆ ਸੀ ਕਿ ਕਿੰਨਾ ਕੱਢਿਆ ਸੀ, ਲੇਕਿਨ ਇਹਨੇ ਕਿਹਾ ਵੀ ਪੱਥਰੀ ਨਿਕਲ ਗਈ ਹੈ। ਪੱਥਰੀ ਬਾਕੀ ਨਿਕਲੀ ਨਹੀਂ, ਅਜੇ ਵੀ ਰਿਪੋਰਟ ਸਾਡੇ ਕੋਲ ਜੀ। ਰਿਪੋਰਟ ਸਾਡੀ ਸਕੈਨ ਕਰਾਈ ਸੀ ਕੋਈਪੁਰ ਜੀ ਬਾਲਾ ਜੀ ਵਾਲਿਆਂ ਕੋਲ। ਉਹਨਾਂ ਨੇ ਬੋਲਿਆ ਕਿ ਪੱਥਰੀ ਨਹੀਂ ਨਿਕਲੀ, ਬਿਲਕੁਲ ਪੱਥਰੀ ਉੱਤੇ ਖੜੀ ਹੈ ਜਿੱਥੇ ਖੜੀ ਹੈ। ਅਸੀਂ ਜੀ ਹਿਰਦੇ ਨਰੈਣ ਨੂੰ ਉਠਾਉਂਦੇ ਹਾਂ। ਅਸੀਂ ਸਰਕਾਰ ਕੋਲ ਕਰਦੇ ਇਹਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਯਾਨੀ ਕਿ ਮੌਤ ਦੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੂੰ ਮੌਤ ਦੇ ਘਰ 'ਚ ਪਹੁੰਚਾਇਆ ਇਹਨੇ। ਉਧਰ ਮੌਕੇ ਤੇ ਪੁੱਜੇ ਡੀਐਸਪੀ ਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਲੜਕੀ ਕੱਲ ਦਾਖਲ ਹੋਈ ਸੀਗੀ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਆ। ਜਿਹੜੇ ਇਹਨਾਂ ਨੇ ਦੱਸਣ ਹੋਇਆ ਵੀ ਪਹਿਲਾਂ ਵੀ 1 ਮਹੀਨਾ ਇਲਾਜ ਹੋਇਆ ਸੀਗਾ, ਉਹਦਾ ਪ੍ਰੋਪਰ ਇਲਾਜ ਨਹੀਂ ਹੋਇਆ, ਇਸ ਕਰਕੇ
ਇਹ ਡਾਕਟਰਾਂ ਦੀ ਅਣਗਹਿਲੀ ਨਾਲ ਮੌਤ ਹੋਈ ਆ। ਇਹਦੇ ਖਿਲਾਫ ਅਸੀਂ ਜੋ ਵੀ ਬਿਆਨ ਲਿਖ ਰਹੇ ਹਾਂ, ਜਿਹੜੀ ਕਾਰਵਾਈ ਬਣਦੀ ਆ ਉਹ ਅਮਲ 'ਚ ਲਿਆਂਦੀ ਤੇ ਇਹਦਾ ਬੋਰਡ ਬਣਾ ਕੇ ਬਾਅਦ 'ਚ ਜਿਹੜਾ ਪੋਸਟਮਾਰਟਮ ਕਰਾਇਆ ਜਾਊ। ਕੇਂਦਰ ਸਰਕਾਰ ਵੱਲੋਂ ਲੱਖਾਂ ਹੀ ਦਾਅਵੇ ਕੀਤੇ ਜਾ ਰਹੇ ਨੇ, ਪਰ ਜੰਮੂ ਕਸ਼ਮੀਰ ਵਿੱਚ ਆਤੰਕੀ ਹਮਲੇ ਅਜੇ ਵੀ ਜਾਰੀ ਨੇ। ਬੀਤੇ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ 'ਚ ਭਾਰਤੀ ਫੌਜ ਤੇ ਆਤੰਕਵਾਦੀਆਂ ਵਿੱਚ ਮੁੱਠਭੇੜ ਹੋਈ ਸੀ, ਜਿਸ ਵਿੱਚ 3 ਭਾਰਤੀ ਜਵਾਨ ਸ਼ਹੀਦ ਹੋ ਗਏ ਸੀ, ਜਿਸ ਤੋਂ ਬਾਅਦ ਹੁਣ ਭਾਰਤੀ ਫੌਜ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਦੱਸਦੇ ਕਿ ਆਤੰਕਵਾਦੀਆਂ ਤੇ ਭਾਰਤੀ ਫੌਜ ਵਿਚਕਾਰ ਹੋਈ ਮੁੱਠਭੇੜ ਵਿੱਚ 2 ਆਤੰਕਵਾਦੀ ਢੇਰ ਕਰ ਦਿੱਤੇ ਗਏ ਨੇ। ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਹੱਥ ਵੱਡੀ ਸਫਲਤਾ ਲੱਗੀ ਹੈ। ਫੌਜ ਨੇ ਉੱਤਰੀ ਕਸ਼ਮੀਰ ਦੇ ਹੰਦਵਾੜਾ ਦੇ ਗਨੀਪੋਰਾ ਕਰਾਲਗੁੰਡ ਇਲਾਕੇ 'ਚ ਇੱਕ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਸੋਪੋਰ ਦੇ ਸੀਨੀਅਰ ਲਸ਼ਕਰ ਕਮਾਂਡਰ ਨਸੀਰ ਉਦ-ਦੀਨ ਸਮੇਤ 2 ਅੱਤਵਾਦੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਮਾਰੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਉੱਤਰੀ ਕਸ਼ਮੀਰ ਦੇ ਹੰਦਵਾੜਾ 'ਚ ਹੋਈ ਇਸ ਮੁੱਠਭੇੜ 'ਚ ਮਾਰਿਆ ਗਿਆ ਲਸ਼ਕਰ ਕਮਾਂਡਰ ਨਸੀਰ ਉਦ-ਦੀਨ ਸੋਪੋਰ ਦੇ ਹੰਦਵਾੜਾ 'ਚ CRPF ਜਵਾਨਾਂ ਦੀ ਹੱਤਿਆ 'ਚ ਸ਼ਾਮਲ ਸੀ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।